अस्सलाम वालेकुम। ਉਹ ਆਂਦੇ ਨੇ ਕਿ ਕਿਸੇ ਤੇ ਭਲਾ ਕਰੋਗੇ ਨਾ ਤੇ ਰੱਬ ਤੁਹਾਡਾ ਵੀ ਭਲਾ ਕਰੇਗਾ। ਕੋਈ ਬੰਦਾ ਸੀ ਤੇ ਉਹਨੇ ਹੋਟਲ ਬਣਾਇਆ ਹੋਇਆ ਸੀ ਤੇ ਹੋਟਲ ਤੇ ਉਹ ਕੰਮ ਇਹ ਕਰਦਾ ਸੀ ਕਿ ਜਿਹੜਾ ਕੋਈ ਮਾੜਾ ਬੰਦਾ ਮਜ਼ਦੂਰ ਬੰਦਾ ਰੋਟੀ ਖਾਣ ਆਉਂਦਾ ਸੀ ਨਾ ਤੇ ਉਹਨਾਂ ਵਾਸਤੇ ਉਹਨੇ ਆਫਰ ਲਾਈ ਸੀ ਕਿ ਉਹ ਸਾਲਾਂ ਦੇ ਪੈਸੇ ਦੇਵੇ ਤੇ ਰੋਟੀ ਉਹਦੇ ਵਾਸਤੇ ਨਾ ਫ੍ਰੀ। ਤੇ ਹਰ ਵੇਲੇ ਉਹਦੇ ਹੋਟਲ ਤੇ ਰੌਣਕ ਲੱਗੀ ਰਹਿਣੀ, ਗਾਹਕਾਂ ਦੀ ਆਪ ਚਹਿਲ ਪਹਿਲ, ਕੋਈ ਆ ਰਿਹਾ ਕੋਈ ਜਾ ਰਿਹਾ। ਤੇ ਦੂਜਾ ਉਹ ਕੰਮ ਇਹ ਕਰਦਾ ਸੀ ਕਿ ਜਿਹੜਾ ਹੋਟਲ ਦੇ ਬਾਹਰ ਕੋਈ ਕੁੱਤਾ ਕੋਈ ਬਿੱਲੀ ਆਉਂਦੀ ਸੀ ਨਾ ਤੇ ਉਹਨਾਂ ਨੂੰ ਉਹਨੇ ਰੋਟੀ ਪਾ ਦੇਣੀ, ਕੋਈ ਗੋਸ਼ਤ ਦੀ ਹੱਡੀ ਸੁੱਟ ਦੇਣੀ, ਦੁੱਧ ਪਾ ਦੇਣਾ। ਤੇ ਉਹਨਾਂ ਨਾਲ ਜਾਨਵਰਾਂ ਵੀ ਟਾਈਮ ਬਣਾਇਆ ਸੀ ਵੀ ਜਦੋਂ ਉਹਨਾਂ ਨੂੰ ਭੁੱਖ ਲੱਗਣੀ ਜਾਂ ਸੁਬਾਹ ਜਾਂ ਸ਼ਾਮ ਜਦੋਂ ਵੀ ਉਹਨਾਂ ਆਉਣਾ, ਉਹ ਕੋਈ 15-20 ਬਿੱਲੀਆਂ ਕੁੱਤੇ ਜਿਹੜੇ ਆਣੇ ਉਹਨੇ ਉਹਨਾਂ ਨੂੰ ਦੁੱਧ ਪਾ ਦੇਣਾ, ਰੋਟੀ ਪਾ ਦੇਣੀ ਤੇ ਉਹ ਜਿਹੜਾ ਨਾ ਉਹਨਾਂ ਵੀ ਖਾ ਕੇ ਤੇ ਚਲੇ ਜਾਣਾ। ਅੱਛਾ, ਕੰਮ ਬੜਾ ਸੋਹਣਾ ਚੱਲਦਾ ਪਿਆ ਸੀ। ਉਹ ਇੱਕ ਦਿਨ ਉਹਦਾ ਨਾ ਮੁੰਡਾ ਥੋੜ੍ਹਾ ਜਵਾਨ ਹੋਇਆ ਤੇ ਉਹ ਹੋਟਲ ਤੇ ਆਇਆ। ਹੋਟਲ ਤੇ ਆ ਕੇ ਜਦੋਂ ਵੇਖਿਆ ਨਾ ਵੀ ਪਿਓ ਮੇਰਾ ਤਾਂ ਕੁੱਤੇ ਬਿੱਲੀਆਂ ਨੂੰ ਵੀ ਦੁੱਧ ਪਾਉਂਦਾ, ਰੋਟੀ ਪਾਉਂਦਾ ਤੇ ਜਿਹੜੇ ਮਾੜੇ ਬੰਦੇ ਮਜ਼ਦੂਰਾਂ ਵਾਸਤੇ ਜਿਹੜਾ ਹੈ ਨਾ ਉਹਨੇ ਰੋਟੀ ਫ੍ਰੀ ਕੀਤੀ ਹੈ, ਸਾਲਾਂ ਦੇ ਪੈਸੇ ਲੈਂਦਾ, ਰੋਟੀ ਦੇ ਪੈਸੇ ਨਹੀਂ ਲੈਂਦਾ ਹੈਗਾ। ਤੇ ਉਹਨੇ ਆਖਿਆ ਅੱਬਾ ਤੂੰ ਇਹ ਕੀਤਾ, ਇਹ ਕੰਮ ਫੜਿਆ ਹੈ, ਆਪਾਂ ਕਿਹੜਾ ਯਤੀਮਖਾਨਾ ਖੋਲ੍ਹਿਆ ਹੈ, ਤੂੰ ਲੋਕਾਂ ਨੂੰ ਰੋਟੀਆਂ ਵੰਡੀ ਜਾਂਦਾ, ਇੱਥੇ ਜਾਨਵਰਾਂ ਨੇ ਦੁੱਧ ਪਾਈ ਜਾਂਦਾ, ਰੋਟੀ ਪਾਈ ਜਾਂਦਾ ਤੇ ਇਹ ਕੰਮ ਜਿਹੜਾ ਨਾ ਇਹ ਨਹੀਂ ਕਿਸ ਠੀਕ ਹੈਗਾ। ਉਹ ਪਿਓ ਦਾ ਪੁੱਤਰ ਤੈਨੂੰ ਨਹੀਂ ਇਸ ਕੰਮ ਦਾ ਪਤਾ ਹੈਗਾ ਤੇ ਇਹ ਜਿਹੜਾ ਕੰਮ ਹੈ ਨਾ ਇਹ ਨਹੀਂ ਮੈਂ ਛੱਡ ਸਕਦਾ ਤੇ ਜਿੰਨਾ ਚਿਰ ਮੇਰੀ ਜ਼ਿੰਦਗੀ ਹੈ ਨਾ ਇਹ ਮੈਂ ਕਰਦਾ ਹੀ ਰਹਿਣਾ। ਖੈਰ ਜੀ ਉਹ ਮੁੰਡਾ ਬੋਲ ਕੇ ਚਲਾ ਜਾਂਦਾ। ਉਹ 15-20 ਦਿਨਾਂ ਬਾਅਦ ਫਿਰ ਆਉਂਦਾ, ਫਿਰ ਉਹੀ ਤੇ ਉਹਦੇ ਨੂੰ ਪਿਓ ਦਾ ਆਂਦਾ ਪੁੱਤਰ ਗੱਲ ਇਹ ਹੈ ਕਿ ਇਹ ਮੈਂ ਕੰਮ ਨਾ ਛੱਡਣਾ ਤੇ ਮੈਨੂੰ ਨਾ ਇਸ ਕੰਮ ਤੋਂ ਡੱਕਿਆ ਕਰ, ਬਲਕਿ ਇਹ ਆ ਕਿ ਜਿੰਨਾ ਚਿਰ ਮੇਰੀ ਜਾਤੀ ਇਹ ਮੈਂ ਕਰਦੇ ਰਹਿਣਾ ਹੈ ਤੇ ਜੇ ਜਿਹੜਾ ਹੈ ਨਾ ਕਿਤੇ ਮੈਂ ਟੁਰ ਜਾਵਾਂ ਠੀਕ ਹੈ ਤੇ ਮੇਰੇ ਬਾਅਦ ਤੂੰ ਇਹ ਕੰਮ ਨਹੀਂ ਛੱਡਣਾ ਹੈਗਾ, ਤੂੰ ਵੀ ਇਹ ਕਰਦਾ ਰਹੀ। ਉਹ ਕਹਿੰਦਾ ਅੱਛਾ ਪੁੱਤਰ, ਅੱਛਾ ਅੱਬਾ ਜਿੰਨਾ ਚਿਰ ਹੈਗਾ ਠੀਕ ਹੈ, ਜਿੰਨਾ ਚੱਲਦਾ ਤੂੰ ਚਲਾਈ ਆਣਾ, ਜਦੋਂ ਮੇਰੀ ਵਾਰੀ ਹੈਗੀ ਮੈਂ ਫਿਰ ਵੇਖੀ ਹੈਗੀ, ਮੈਂ ਆਪੇ ਜਿਵੇਂ ਕਰਨਾ ਹੈ ਨਾ ਮੈਂ ਕਰ ਦਾਂਗਾ, ਤੂੰ ਆਪਦਾ ਕੰਮ ਚਲਾ। ਅੱਛਾ ਹੁਣ ਇਹਨੂੰ ਹੋਇਆ ਕਿ ਕੋਈ 4-5 ਸਾਲ ਲੰਘੇ ਤੇ ਉਹ ਜਿਹੜਾ ਉਹਦਾ ਪਿਓ ਹੈ ਨਾ ਹੋਟਲ ਦਾ ਮਾਲਕ ਉਹ ਫੌਤ ਹੋ ਗਿਆ, ਉਹ ਮਰ ਗਿਆ। ਅੱਛਾ ਹੁਣ ਵਾਰੀ ਆ ਗਈ ਮੁੰਡੇ ਦੀ। ਮੁੰਡਾ ਜਦੋਂ ਹੋਟਲ 'ਤੇ ਆਇਆ ਨਾ ਸਾਰਿਆਂ ਤੋਂ ਪਹਿਲੇ ਦਿਨ ਹੀ ਜਿਹੜਾ ਨਾ ਉਹਨੇ ਆਖਿਆ ਜੀ ਆ ਮਜ਼ਦੂਰਾਂ ਦੀ ਰੋਟੀ ਬੰਦ ਕਰ ਦਿਓ, ਜਿਹਨੇ ਰੋਟੀ ਖਾਣੀ ਹੈ ਆਪਦੇ ਪੈਸਿਆਂ ਦੀ ਖਾਵੇ। ਅਸੀਂ ਕੋਈ ਇੱਥੇ ਜਿਹੜਾ ਹੈ ਨਾ ਕੋਈ ਯਤੀਮਖਾਨਾ ਨਹੀਂ ਖੋਲ੍ਹਿਆ, ਜੇ ਲੋਕਾਂ ਦਾ ਲੰਗਰ ਖਾਨਾ ਨਹੀਂ ਖੋਲ੍ਹਿਆ ਹੈਗਾ ਕਿ ਅਸੀਂ ਫ੍ਰੀ ਰੋਟੀਆਂ ਵੰਡੀਏ। ਸਾਡੇ ਵੀ ਖਰਚੇ ਨੇ, ਅਸੀਂ ਵੀ ਜਿਹੜਾ ਨਾ ਆਪਦੇ ਘਰ ਜਾ ਕੇ ਜਿਹੜਾ ਆਪਦੇ ਘਰ ਬਾਲਾਂ ਦੀ ਰੋਟੀ ਖਵਾਉਣੀ ਹੈ। ਖੈਰ ਜੀ ਉਹ ਗੱਲ ਕੀ, ਦੂਜਾ ਜਿਹੜਾ ਉਹ ਜਾਨਵਰਾਂ ਕੁੱਤੇ ਬਿੱਲੀਆਂ ਨੂੰ ਰੋਟੀ ਪਾਉਂਦਾ ਸੀ ਨਾ ਉਹ ਵੀ ਉਹਨੇ ਬੰਦ ਕਰਤੀ। ਉਹਨੇ ਇੱਕ ਮੁਲਾਜ਼ਮ ਨੂੰ ਬਾਹਰ ਬਾਜ ਤੋਂ ਨਾ ਜਿਹੜਾ ਕੁੱਤਾ ਆਵੇ ਨਾ ਮਾਰ ਵੱਟਾ ਸੋਟੇ ਨਾਲ ਭਜਾ ਦਿਓ। ਉਹ ਖੈਰ ਜੀ 1 ਦਿਨ 2 ਦਿਨ ਉਹਨੇ ਵੱਟੇ ਮਾਰੇ, ਜਾਨਵਰ ਫਿਰ ਆ ਜਾਣ ਕਰੋ। ਸਾਰੇ ਹੀਰੇ ਨੇ ਉਹ ਇੰਨੇ 50-50 70 ਸਾਲਾਂ ਦੇ ਉੱਥੇ ਰੋਟੀ ਖਾਂਦੇ ਪਏ ਸਨ ਤੇ ਉਹ ਕਿਵੇਂ ਜਾਂਦੇ ਪਏ ਨੇ। ਅੱਛਾ ਖੈਰ ਜੀ ਜਦੋਂ ਉਹਨੇ ਵੇਖਿਆ ਨਾ ਵੀ ਇਹ ਜਾਨਵਰ ਤਾਂ ਕੁੱਤੇ ਬਿੱਲੀਆਂ ਨਹੀਂ ਮੁੜਦੇ ਪਏ, ਉਹਨੇ ਕਿਹਾ ਨੇ ਇੰਜ ਨਹੀਂ ਸੂਤਰ ਆਉਣਾ ਹੈਗਾ। ਉਹਨੇ ਭਾਈ ਦੁੱਧ ਦੇ ਵਿੱਚ ਨਾ ਪਾ ਕੇ ਨਾ ਜ਼ਹਿਰ ਤੇ ਉਹ ਕੁੱਤੇ ਦੇ ਬਿੱਲੀਆਂ ਗਿਰਾ ਤੇ ਉਹ ਕੁੱਤੇ ਦੇ ਬਿੱਲੀਆਂ ਨੇ ਜਦੋਂ ਦੁੱਧ ਪੀਤਾ ਉਹ ਮਰ ਗਿਆ। ਉਹ ਵੀ ਜਦੋਂ ਮਰ ਗਿਆ ਤੇ ਕਰ ਵਾਲਾ ਹੁਣ ਹੋਇਆ ਸਕੂਨ, ਹੁਣ ਆਖੀ ਜੇ ਕੋ ਆ ਜਾਏ। ਉਹ ਖੈਰ ਜੀ ਉਧਰੋਂ ਨੇ ਆਫਰ ਜਦੋਂ ਮਜ਼ਦੂਰਾਂ ਵਾਲੀ ਬੰਦ ਕਰਤੀ ਵੀ ਰੋਟੀਆਂ ਜਿਹੜੀ ਫ੍ਰੀ ਮਿਲਦੀ ਸੀ ਉਹ ਹੌਲੀ ਗਾਹਕ ਕੱਢਦੇ ਸ਼ੁਰੂ ਹੋ ਗਿਆ। ਉਹ ਇੱਕ ਦਿਨ ਕੀ ਰੱਬ ਦੀ ਕਰਨੀ ਕੀ ਹੋਈ ਕਿ ਉਹਨਾਂ ਦੇ ਸਾਲਨ ਦੇ ਵਿੱਚ ਨਾ ਕੋਈ ਜ਼ਹਿਰੀਲੀ ਸ਼ੈ ਕੋਈ ਛਿਪਕਲੀ ਡਿੱਗ ਪਈ। ਉਹ ਜੋ ਜ਼ਹਿਰੀਲੀ ਸ਼ੈ ਡਿੱਗ ਪਈ ਜਿਹੜਾ ਬੰਦਾ ਰੋਟੀ ਖਾਏ ਉਹ ਉਲਟੀਆਂ ਕਰਦਾ ਲੱਗਾ ਜੇ ਹਸਪਤਾਲ। ਅੱਛਾ ਉਹ ਸਾਰੇ ਜਿੰਨੇ ਖਾਣਾ ਖਾਣ ਆਏ ਨਾ ਬੰਦੇ ਉਹ ਸਾਰੇ ਹਸਪਤਾਲ ਚਲੇ ਗਏ, ਉਹਨਾਂ 'ਚ ਇੱਕ ਬੰਦਾ ਮਰ ਗਿਆ। ਉਹ ਜਦੋਂ ਇੱਕ ਬੰਦਾ ਮਰ ਗਿਆ ਨਾ ਉਹ ਗੱਲ ਅਪੜ ਗਈ ਪੁਲਿਸ ਤੱਕ। ਉਹ ਭਾਈ ਪੁਲਿਸ ਆਈ, ਉਹ ਮੁੰਡੇ ਨੂੰ ਚੁੱਕ ਕੇ ਲੈ ਗਈ, ਉਹਨੂੰ ਜਾ ਕੇ ਥਾਣੇ 'ਚ। ਅੱਛਾ ਉਸ ਜਿਹੜਾ ਲਹਿਰਾ ਬਹਿਰਾ ਪੈਸੇ ਹੀ ਖੇਡਦਾ ਫਿਰਦਾ ਸੀ ਉਹ ਭਾਈ ਜੇਲ੍ਹ ਦੇ ਵਿੱਚ ਚਲਾ ਗਿਆ। ਜਿੰਨੇ ਉਹਦੇ ਪਿਓ ਨੇ ਬਣਾਏ ਸੀ ਕਿਤੇ ਜੇ ਕੋਈ ਜਾਇਦਾਦ ਬਣਾਈ ਸੀ ਉਹਦੇ ਵਾਸਤੇ ਜਿਹੜਾ ਕੋਈ ਬੈਂਕ 'ਚ ਪੈਸੇ ਸਨ ਜਿਹੜਾ ਸਾਰਾ ਕੁਝ ਜਿਹੜਾ ਨਾ ਉਹਦੇ ਕੇਸਾਂ ਦੇ ਪਿੱਛੇ ਲੱਗ ਗਿਆ। ਉਹ ਭਾਈ ਘਰ ਦੇ ਵੀ ਭੁੱਖੇ ਤੇ ਆਪ ਜੇਲ੍ਹ 'ਚ ਉਹ ਬਿਲਕੁਲ ਜਿਹੜਾ ਨਾ ਜ਼ੀਰੋ। ਉਹ ਗੱਲ ਕਹਿਣ ਦਾ ਮਕਸਦ ਇਹ ਹੈ ਕਿ ਜੇ ਕਿਸੇ ਵਾਸਤੇ ਭਲਾ ਕਰੋਗੇ ਨਾ ਤੇ ਰੱਬ ਤੁਹਾਡੇ ਵਾਸਤੇ ਹੀ ਭਲਾ ਕਰੇਗਾ। ਤੇ ਜੇ ਤੁਸੀਂ ਕਿਸੇ ਦੇ ਜ਼ੁਲਮ ਕਰੋਗੇ ਤੇ ਇਹ ਮਤ ਸੋਚੋ ਕਿ ਤੁਸੀਂ ਜ਼ੁਲਮ ਕਰਕੇ ਜਿਹੜਾ ਨਾ ਰੱਬ ਨੇ ਅੱਜ ਤੁਹਾਨੂੰ ਕੋਈ ਮੁਕਾਮ ਦਿੱਤਾ ਤੁਸੀਂ ਉਹਦੇ ਜ਼ੁਲਮ ਕਰੋ। ਤੇ ਜ਼ੁਲਮ ਕਰੋਗੇ ਤੇ ਉਹਦਾ ਜਿਹੜਾ ਨਤੀਜਾ ਹੈ ਜਾਂ ਉਹ ਤੁਹਾਨੂੰ ਇਸੇ ਦੁਨੀਆ 'ਚ ਮਿਲਣਾ ਹੀ ਮਿਲਣਾ। ਇਹ ਹੋ ਨਹੀਂ ਸਕਦਾ ਕਿ ਤੁਸੀਂ ਕਿਸੇ ਭੈੜਾ ਸੋਚੋ, ਕਿਸੇ ਜ਼ੁਲਮ ਕਰੋਗੇ ਤੁਹਾਨੂੰ ਉਹਦਾ ਬਦਲਾ ਨਾ ਮਿਲੇ। ਅਗਲੇ ਜਹਾਨ ਤੁਹਾਨੂੰ ਮਿਲਣਾ ਹੀ ਮਿਲਣਾ ਹੈ, ਇਸ ਜਹਾਨ 'ਚ ਵੀ ਜਿਹੜਾ ਨਾ ਉਸ ਜ਼ੁਲਮ ਦਾ ਬਦਲਾ ਤੁਹਾਨੂੰ ਮਿਲਣਾ ਹੀ ਮਿਲਣਾ ਹੈ। ਤੇ ਉਹ ਇਹ ਆ ਕਿ ਵੀਡੀਓ ਚੰਗੀ ਲੱਗੇ ਲਾਈਕ ਵੀਡੀਓ ਅੱਲਾਹ ਪਾਕ ਤੁਹਾਨੂੰ ਸਾਰਿਆਂ ਨੂੰ ਖੁਸ਼ ਤੇ ਸਲਾਮਤ ਰੱਖੇ। ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਲਾਜ਼ਮੀ ਕਰ ਦਿਆ ਜੇ।